ਹਾਂਜੀ, ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ अस्सलाम वालेकुम जी, सत श्री अकाल। किदां जी सारे वीर, उम्मीद करदा भी तुसीं सारे वधिया होवोगे ते दुआ करदे हाँ भी मालक सारिਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ। मैं ਤੁਹਾਡਾ ਆਪਣਾ ਵੀਰ ਰਾਣਾ ਖਾਲਦ ਮਕਬੂਲ ਜੀ ਤੇ ਕਰਦੇ ਆਂ ਜੀ ਅੱਜ ਦਾ ਆਪਣਾ ਵਲੌਗ ਸ਼ੁਰੂ। ਤੇ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਸਤ ਬਿਸਮਿल्ला। ਤੇ ਵਲੌਗ ਜਿਹੜਾ ਆ ਪੂਰਾ ਦੇਖਿਆ ਕਰੋ ਤੇ ਜੇ ਸਵਾਦ ਨਾ ਆਵੇ ਤਾਂ ਰੁਪਈਏ ਵਾਪਸ। मैं जी इस वेले पहुंचा राणा असलम खान वकार साहब के डेरे। मैं क्या भी जड़ियाँ कुकिंग वाली वीडियो आ वो तो चल ही रही, पर यार नाल दी नाल कोई व्लॉग भी होना चाहिए, कोई अपडेट होनी चाहिए, कोई दिन का माहौल भी किदां दा आ। जे सब तो पहला आपां गल करिए ना मौसम की, तो मौसम अज पूरा बदल हर पासे देखो तुसीं भी नेरा छाया होया। ते कहंदे आ भी अज ना 1-2 बजे कोई किणमिण का भी प्रोग्राम हैगा। वो मालक नूं पता आ, पर मैं नैट की गल करदा भी जिहड़ी नैट की ऐप मौसम की ऐप वो कहंदी है भी माड़ी मोटी कणियां, ज़्यादा मीह नहीं। तो यह देख लो तुसीं भी मैं आह अपना समान मोटरसाइकिल दे नाल टंगिया होया सारा कुछ है। तो मैं जा रहा सी, मैं क्या भी देखिए तो सही भी अज इत्थे की हो रहा, पर इत्थे तो पूरा नज़ारा ही बदलिया होया। असलम खान वकार साहब ने तो पैप फड़िया होया। अस्सलाम वालेकुम जी राणा साहिब। मोटर बंद कर ਇਹ ਕੀ ਹੋ ਰਿਹਾ ਹੈ ਰਾਣਾ? ਉੱਤੋਂ ਮੀਂਹ ਦਾ ਪ੍ਰੋਗਰਾਮ ਬਣਿਆ ਹੋਇਆ ਤੇ ਤੁਸੀਂ ਹਾਂ ਤੁਸੀਂ ਆਪਣਾ ਮੀਂਹ ਪਾ ਰਹੇ ਆ। ਮਿੱਟੀ ਪਵਾਈ ਸੀ ਨਾ, ਹਾਂ ਉਹ ਮੈਂ ਕਿਹਾ ਜ਼ਰਾ ਇਹਨੂੰ ਪਾਣੀ ਜਿਹੜਾ ਨਾ ਲਾਣੇ ਆ, ਹਾਂ ਥੋੜੀ ਜੀ ਦਬ ਜਾਏਗੀ। ਅੱਛਾ ਤੇ ਫਿਰ ਇੱਥੇ ਜਿਹੜਾ ਬਣਾ ਇੱਥੇ ਬਾਹਰ ਵਾਲੇ ਪਾਸੇ ਤਾਂ ਡੰਗਰ ਬੰਨਾਂਗੇ, ਡੰਗਰਾਂ ਨਾਲ ਹੀ ਦਬ ਜਾਏਗੀ। ਹਾਂ ਤੇ ਲੇਕਿਨ ਅੰਦਰ ਕਮਰੇ 'ਚ ਨਾ ਹਾਂ ਉਹ ਫਿਰ ਉਹਦੇ ਨਾਲ ਕਰਨੀ ਪਏਗੀ ਜ਼ਰਾ। ਰਾਣਾ ਸਾਹਿਬ ਕਹਿ ਰਹੇ ਆ ਵੀ ਮੀਂਹ ਪੈਣਾ ਅੱਜ। ਪਤਾ ਨਹੀਂ ਹੁਣ ਮੀਂਹ ਦਾ, ਮੈਂ ਤਾਂ ਮੌਸਮ ਦੇਖਿਆ ਨਹੀਂ ਹੈ। ਅੱਛਾ, ਹਾਂ ਨਹੀਂ ਮੈਂ ਦੇਖਿਆ ਸੀ, ਉਹ ਮੈਂ ਤਾਂ ਦੇਖਿਆ ਸੀ ਵੀ ਮੈਂ ਕਢਾਈ ਸੀਗੀ ਜੀ ਕੱਲ ਮੱਕੀ। ਅੱਛਾ। ਮੈਂ ਤਾਂ ਨਾ ਜੀ ਡਰਦੇ ਹੋਇਆ ਹੂੰ ਇਹ ਮੱਕੀ ਕਢਾ ਕੇ ਰਾਤੀ ਅੱਛਾ। ਤੇ ਮੈਂ ਸਮੁੰਦਰੀ ਘਲਾਤੀ ਆ। ਮੈਂ ਕਿਹਾ ਵੀ ਗਿੱਲੀ ਸੁੱਕੀ ਚੱਲ ਜਿੱਦਾਂ ਦੀ ਵੀ ਹੈ ਨਾ, ਜੇ ਪੈ ਗਿਆ ਨਾ ਮੀਂਹ ਤੇ ਫਿਰ ਰਾਣਾ ਸਾਹਿਬ ਕੰਮ ਖਰਾਬ ਹੋ ਜਾਣਾ। ਉਹ ਸਾਡਾ ਤਾਂ ਇਹ ਆ ਕਿ ਅੱਜ ਨਾ ਵਾਹਵਾ ਦਿਨਾਂ ਬਾਅਦ ਮਿਸਤਰੀਆਂ ਤੋਂ ਨਾ ਅਸੀਂ ਫਾਰਗ ਹੋਏ ਆ। ਮੈਂ ਕਿਹਾ ਜ਼ਰਾ ਰਿਲੈਕਸ ਜੇ ਅੱਜ, ਫਿਰ ਮੈਂ ਹੋਰ ਕੋਈ ਨਹੀਂ ਕੰਮ ਜਿਹੜਾ ਨਾ ਕੰਮ ਤੇ 1-2 ਹੋਇਆ ਸੀ। ਮੈਂ ਕਿਹਾ ਅੱਜ ਦੀ ਜ਼ਰਾ ਨਾ ਛੁੱਟੀ ਕਰਦੇ ਆ, ਹਬੀਬ ਸਾਹਿਬ ਦਾ ਅੱਜ ਆਖਰੀ ਦਿਨ ਆ। ਉਹ ਬਲਕਿ ਸਮੁੰਦਰੀ ਗਏ ਆ। ਅੱਛਾ ਉਹ ਮਿਸਤਰੀਆਂ ਨੂੰ 2 ਟਾਈਮ ਚਾਹ, ਫਿਰ ਰੋਟੀ ਹੈ, ਬਰਤਨ ਜਿਹੜੇ ਆ ਨਾ ਆਪ ਹੀ ਫਿਰ ਧੋਣੇ ਇਹ ਰਾਣਾ ਸਾਹਿਬ ਇਹਦੇ ਵਿੱਚ ਵੀ ਪਾਣੀ ਛਿੜਕ ਰਹੇ ਹੈ। ਹਾਂ ਲਓ ਜੀ, ਇਹ ਤਾਂ ਤਿਆਰ ਹੋ ਗਿਆ ਹੋਇਆ। ਬਸ ਇਹਦੇ 'ਚ ਨਾ ਹੁਣ ਆ ਕੁੱਟ ਕੇ ਨਾ ਇੱਥੇ ਟਾਇਲ ਲਾ ਦੇਣੀ ਆ ਤੇ ਦਰਵਾਜ਼ਾ ਲਾ ਦੇਣਾ ਵਾ ਇੱਥੇ, ਯਾਨੀ ਕਿ ਇੱਕ ਕਿਸਮ ਦਾ ਨਾ ਸ਼ਿਫਟ ਹੋਣ ਅਗਲੇ 5-4 ਦਿਨਾਂ ਤੱਕ ਹੋ ਜਾਣਾ। ਤੇ ਇਹ ਜਿਹੜਾ ਆਜ ਤੋਂ ਟੋਕਾ ਪੱਟ ਦੇਣਾ ਵਾ ਤਾਂ ਟੋਕਾ ਇੱਧਰ ਸ਼ਿਫਟ ਕਰ ਦੇਣਾ ਤੇ ਇੱਥੇ ਬੱਕਰੀਆਂ ਦਾ ਹੋ ਜਾਏਗਾ। ਰਾਣਾ ਸਾਹਿਬ ਮੌਸਮ ਬੜਾ ਸੁਹਾਨਾ। ਮੈਂ ਆਂਦੇ ਹੀ ਆ ਇੱਕ ਗੱਲ ਦੇਖੀ ਆ ਰਾਣਾ ਵੀ ਉਹ ਦੇਖੋ ਨਾ ਇੰਨੀ ਠੰਡ ਆ ਤੇ ਉਹ ਬੱਕਰੀਆਂ ਦੇ ਬੱਚੇ ਵੀ ਤੇ ਉਹ ਬੱਕਰੀਆਂ ਵੀ, ਉਹ ਦੇਖੋ ਨਾ ਜੀ, ਉਹ ਤੁਸੀਂ ਬਾਹਰ ਬੰਨੀਆਂ ਆਈਆਂ। ਇੱਧਰ ਦੱਸੋ ਜੀ, ਇੱਧਰ ਪਰਾਂ ਨੂੰ ਨਹੀਂ, ਇੱਧਰ ਕੈਮਰੇ ਵਾਲਿਆਂ ਨੂੰ ਦੱਸਿਆ ਕਰੋ। ਅੱਛਾ ਹਾਂ, ਉਹ ਜ਼ੈਦ ਬਣ ਗਿਆ ਵਾ ਹੁਣ। ਇਹਨਾਂ ਨੂੰ ਨਾ ਕਰਦੇ ਆ, ਉਦੋਂ ਧੁੱਪ ਉਦੋਂ ਲੱਗ ਰਿਹਾ ਸੀ ਵੀ ਧੁੱਪ ਜਿਹੜਾ ਨਾ ਨਿਕਲ ਗਿਆ। ਮੌਸਮ ਹੁਣੇ ਕੋਈ ਅੱਧੇ ਘੰਟੇ 'ਚ ਜ਼ਿਆਦਾ ਜਿਹੜਾ ਨਾ ਤਬਦੀਲ ਹੋਇਆ ਵਾ। ਨਹੀਂ ਉਹ ਫਿਰ ਹੌਲੀ ਹੋਣਾ ਨਾ ਜੀ, 1-2 ਵਜੇ ਦਾ ਦੱਸਿਆ। ਨਹੀਂ ਉਹ ਹੁਣ ਇਹਨਾਂ ਨੂੰ ਹੁਣੇ ਅੰਦਰ ਪਰਾਲੀ ਸਿੱਟੀ ਹੋਈ ਆ ਅੰਦਰ, ਤੇ ਉੱਥੇ ਇਹਨਾਂ ਨੂੰ ਕਰਾਨੇ ਆ। ਤੇ ਆਹ ਹੁਣ ਆਹ ਕਰਾਈ ਆ ਐਸ ਦਾ ਵੀ, ਇੱਥੇ ਵੀ ਮਿੱਟੀ ਹੁਣ ਨਾ ਆ ਜਾਏਗੀ। ਮੈਂ ਕਹਿੰਦਾ ਬਾਹਰ ਸਬਜ਼ੀ ਵਾਲਿਆਂ ਨੇ ਜੀ ਉਹ ਕਰਿਆ। ਆਪਾਂ 1 ਮਿੰਟ ਕੈਮਰਾ ਬੰਦ ਕਰ ਲਓ। ਲਓ ਜੀ, ਸਬਜ਼ੀ ਵਾਲਾ ਭਾਈ ਜਿਹੜਾ ਨਾ ਉਹ ਥੋੜਾ ਜਿਹਾ ਦੂਰ ਚਲ ਗਿਆ, ਪਰ ਮੈਂ ਤੁਹਾਨੂੰ ਜੇ ਆਲੂ ਦਾ ਰੇਟ ਦੱਸਾਂ ਨਾ ਵੀ ਜਿਹੜੇ ਬਾਹਰ ਵੇਚਣ ਵਾਲੇ ਆ ਨਾ, ਆ ਜਿਹੜੇ ਰੇੜੀਆਂ ਤੇ ਰਕਸ਼ਿਆਂ ਤੇ ਵੇਚ ਰਿਹਾ, 100 ਰੁਪਏ ਦੇ 3 ਕਿਲੋ ਆਲੂ। ਹਾਂਜੀ, ਤੇ ਗੰਢੇ 150 ਦੇ 2 ਕਿਲੋ, ਤੇ ਗਾਜਰਾਂ 3 ਕਿਲੋ 100 ਰੁਪਏ ਦੀਆਂ। ਫਿਰ ਤੁਸੀਂ ਹਿਸਾਬ ਲਾ ਲਓ ਵੀ ਮੰਡੀ ਦੇ ਵਿੱਚ ਜਿਹੜਾ ਰੇਟ ਹੈ ਨਾ ਵੀ ਉਹ ਕੀ ਹੋਣਾ ਆ। ਵੀ ਜਿਹੜਾ 30 ਰੁਪਏ ਬਾਹਰ ਵਿਕ ਰਿਹਾ ਆ, ਵੀ ਜਿਹਨੇ ਮਿਹਨਤ ਵੀ ਕਰਨੀ ਆ, ਰਕਸ਼ੇ ਦਾ ਪੈਟਰੋਲ ਵੀ ਸਾੜ ਰਿਹਾ, ਤੇ ਹੈ ਉੱਥੇ ਤਾਂ 100 ਰੁਪਏ ਦੇ 5 ਕਿਲੋ ਵੀ ਜਿਹੜੇ ਆ ਨਾ ਗਾਜਰਾਂ ਵਿਕ ਰਹੀਆਂ ਹੋਣੀਆਂ, ਨਾ ਜਨਾਬ ਜੀ ਆਲੂ ਵਿਕ ਰਹੇ ਹੋਣੇ। ਆਹ ਹਾਲ ਹੋਇਆ ਜੀ ਜ਼ਿਮੀਂਦਾਰ ਦੀ ਸਬਜ਼ੀ ਦਾ। ਤੇ ਆਪਣੀ ਅੱਜ ਮੱਕੀ ਗਈ ਹੋਈ ਆ, ਉਹਦਾ ਕੀ ਹੋਊਗਾ ਉਹ ਵੀ ਤੁਹਾਡੇ ਨਾਲ ਜ਼ਰੂਰ ਉਹ ਸ਼ੇਅਰ ਕਰਾਂਗੇ। ਵੀਡੀਓ ਰਾਤੀ ਰਾਣਾ ਸਾਹਿਬ ਬਣਾਉਣੀ ਸੀਗੀ, ਪਰ ਫਿਰ ਹੈ ਰਾਤ ਸੀਗੀ ਤੇ ਨਾਲੇ ਉੱਥੇ ਬੀਬੀਆਂ ਭੈਣਾਂ ਸੀਗੀਆਂ। ਅੱਜ ਰਾਣਾ ਸਾਹਿਬ
ਜਾਰੀ ਕਰੋ ਕਿ ਰੱਖੋ ਗੱਲ ਕਿੱਧਰ ਨੂੰ। ਮੈਂ ਕਿਹਾ ਇਹ ਹੁਣ ਨਾ ਇੱਥੇ ਕੋਈ 20-25 ਨਾ ਟਰਾਲੀਆਂ ਸਟਾਵਾਂਗੇ ਮਿੱਟੀ ਦੀਆਂ, ਤਾਂ ਕਿ ਉਹ ਦੀਵਾਰ ਤੱਕ ਨਾ ਇੱਕੋ ਹੀ ਸਾਰਾ ਲੈਵਲ ਹੋ ਜੇ। ਤੇ ਇੱਕ ਇਜ਼ਾਫਾ ਜਿਹੜਾ ਵਾ ਤੂੰ ਨੋਟ ਕੀਤਾ, ਉਹ ਤਾਂ ਇੱਕ ਤਾਂ ਬੱਕਰੀ ਸਾਡੀ ਚੌਗੀ ਤੋਂ ਚੱਲੇ। ਹਾਂ ਇੱਕ ਬੱਕਰੀ ਵਧੀ ਹੋਈ ਹੈ ਜੀ। ਇਹ ਜੀ ਬੱਕਰਾ ਜਿਹੜਾ ਨਾ, ਸਾਡੀਆਂ ਅਸਲ 'ਚ ਬੱਕਰੀਆਂ ਜ਼ਿਆਦਾ ਵੱਧ ਜਾਣੀਆਂ ਸੀ, 2 ਪੱਠਾਂ ਨਾ, ਉਹ ਬੱਕਰਾ ਕੋਈ ਨਹੀਂ ਸੀ। ਤੇ ਇਹ ਅਸੀਂ ਨੇ ਇੱਕ ਜਗ੍ਹਾ ਦਿਹਾੜੇ ਤੇ ਬੱਕਰੀ ਦਿੱਤੀ ਸੀ, ਤੇ ਉਹਦਾ ਜਿਹੜਾ ਨਾ, ਵਾਹ ਜੀ ਵਾਹ, ਤੇ ਇਹਦਾ 30,000 ਮੁੱਲ ਪਿਆ ਵਾ। ਤੇ ਇਹ ਅਸੀਂ ਉਹਨਾਂ ਨੂੰ 15 ਦੇ ਕੇ ਨਾ ਇਹ ਲੈ ਆਂਦਾ। ਸਹੀ ਹੋ ਗਿਆ। ਤੇ ਇਹ ਹੁਣ ਯਾਨੀ ਕਿ ਅਗਲੀਆਂ ਇਹ ਹੁਣ ਇੱਕ ਬੱਕਰੀ 2 ਪੱਠਾਂ ਯਾਨੀ ਕਿ ਨਾ, ਇਹ ਹੁਣ ਨਿਜ਼ਾਮ ਇਨਸ਼ਾਅੱਲਾ ਤਾਲਾ 1-2 ਹੋਰ ਹੋ ਗਈਆਂ, ਤੇ ਫਿਰ ਉਹ ਜਿਹੜਾ ਇੱਕ ਆਈਡੀਅਲ ਹੈ ਨਾ ਵੀ 5 ਬੱਕਰੀਆਂ ਤੇ 1 ਬੱਕਰਾ, ਉਹ ਸੈਟਅਪ ਜਿਹੜਾ ਨਾ। ਅੱਛਾ ਇੱਧਰ ਕੀ ਕਹਿ ਰਹੇ ਸੀ, ਕੀ ਵਧ ਰਿਹਾ ਜੀ ਕੰਮ? ਹਾਂ ਇੱਧਰ ਆ ਮਿੱਟੀ ਜਿਹੜੀ ਹੈ ਨਾ, ਆ ਸਟਾਈ ਆ, ਤੇ ਉਹ ਵਾਸ਼ਰੂਮ ਜਿਹੜਾ ਵਾ ਉਹਦਾ ਇਹ ਸੀ ਜਿਹਦੇ ਪਾਣੀ ਮਿੱਟੀ ਮੁੱਟੀ ਨਾ ਪਏ, ਉਹਦਾ ਮੈਂ ਇੰਨੇ ਕੁ ਦਾ ਨਾ ਉਹਨੂੰ ਕਰਾਤਾ ਵਾ ਹੈ। ਤੇ ਬਾਕੀ ਉਸ ਅਗਲੇ ਪਾਸੇ ਵੀ ਭਰਤੀ ਪਾਵਾਂਗੇ, ਇੱਧਰ ਵੀ ਭਰਤੀ, ਇਹ ਏਰੀਏ 'ਚ ਕਿਆਰੀਆਂ ਬਣਾਵਾਂਗੇ ਹੁਣ। ਅੱਛਾ ਇੱਥੇ ਫੁੱਲਾਂ ਵਾਲੀ ਕਿਆਰੀਆਂ, ਤੇ ਆ ਇੰਨਾ ਏਰੀਆ ਬੈਠਣ ਵਾਲਾ, ਪਰਲਾ ਡੰਗਰਾਂ ਵਾਲਾ, ਯਾਨੀ ਕਿ ਇਸ ਨੂੰ ਨਾ ਮੇਨਟੇਨ ਰੱਖਣਾ ਬੜਾ ਔਖਾ ਵਾ ਇੰਨੇ ਸਾਰੇ ਨੂੰ ਨਾ, ਸਫਾਈ ਵਾਲੇ ਹਿਸਾਬ। ਤੇ ਇਹਦੇ 'ਚ ਇਹ ਆ ਕਿ 3 ਹਿੱਸੇ ਹੁਣ ਨਾ ਕਰਦੇ ਆ, ਇੱਕ ਹਿੱਸਾ ਯਾਨੀ ਕਿ ਬੈਠਣ ਵਾਲਾ ਜਿਹੜਾ ਵੀ ਉਹਦੀ ਦੂਸਰੇ ਕੁ ਦਿਨ ਜਿਹੜਾ ਨਾ ਸਾਫ਼ ਹੁੰਦਾ ਰਿਹਾ, ਬਾਕੀ ਕਿਆਰੀਆਂ ਵਾਲੇ ਤੇ ਕੰਮ ਚੱਲਦਾ ਰਹੇਗਾ। ਬਾਕੀ ਕੁਕਿੰਗ ਵਾਲਾ ਕੰਮ ਜਿਹੜਾ ਨਾ, ਹਬੀਬ ਸਾਹਿਬ ਨੇ ਸਵੇਰੇ ਚਲੇ ਜਾਣਾ, ਤੇ ਅੱਜ ਆਖਰੀ ਯਾਨੀ ਕਿ ਜਿਹੜਾ ਨਾ, ਬਲਕਿ ਕੋਸ਼ਿਸ਼ ਕਰਨੀ ਆ ਦਿਨ 'ਚ 2 ਡਿਸ਼ਾਂ ਨਾ। ਅੱਜ ਕੀ ਬਣੂਗਾ ਜੀ? ਇੱਕ ਤਾਂ ਜਨਾਬ ਅਲਸੀ ਦੀ ਪਿੰਨੀਆਂ ਜਿਹੜੀਆਂ ਵਾ ਨਾ, ਉਹਨਾਂ ਘਿਓ ਹੈ ਆ, ਤੇ ਹਬੀਬ ਸਾਹਿਬ ਨੇ ਕਹਿਣਾ ਵੀ ਉਹ ਘਿਓ ਤੁਸੀਂ ਨਾ ਯੂਜ਼ ਹੀ ਨਹੀਂ ਕੀਤਾ, ਘਿਓ ਤਾਂ ਮਕਾਣਾ ਵਾ। ਇੱਕ ਉਹ ਆ, ਤੇ ਨਾਲੇ ਆਖਰੀ ਸਾਲ ਦਾ ਆਖਰੀ ਦਿਨ ਆ, ਤੇ ਉਹ ਵੀ ਕੋਈ ਟਿੱਕਿਆਂ ਦਾ ਪ੍ਰੋਗਰਾਮ ਹੈ ਕਿ ਰਾਤ ਕੇ ਜਿਹੜਾ। ਲਓ ਜੀ ਅੱਜ ਹੋ ਗਿਆ ਆ ਟਿੱਕਿਆਂ ਦਾ ਐਲਾਨ ਰਾਤ ਦਾ, ਤੇ ਅਲਸੀ ਦੀਆਂ ਪਿੰਨੀਆਂ ਉਹ ਵੀ ਬੁਲਾ ਕੇ ਤੁਹਾਡੇ ਤੱਕ ਪਹੁੰਚਾਵਾਂਗੇ, ਤੇ ਨਾਲੇ ਹਬੀਬ ਸਾਹਿਬ ਦਾ ਵੀ ਅੱਜ ਸਾਡੇ ਇੱਥੇ ਆਖਰੀ ਦਿਹਾੜ ਹੋਣੀ ਆ, ਤੇ ਉਹ ਰਾਤੀ ਗੱਲਬਾਤ ਉਹਦੇ ਮੁਤਲਕ ਚੱਲੂਗੀ। ਅੱਜ ਦੀ ਜਿਹੜੀ ਆ ਸਿਰਫ ਤੁਹਾਡੇ ਨਾਲ ਅਸੀਂ ਆਹ ਜਿਹੜਾ ਵਲੌਗ ਆ ਇਹ ਅਸੀਂ ਰੂਟੀਨ ਸ਼ੇਅਰ ਕਰਾਂਗੇ। ਅੱਛਾ ਇੱਕ ਵੀਰ ਨੇ ਸਵਾਲ ਕੀਤਾ ਸੀਗਾ ਵੀ ਯਾਰ ਲੋਕੇਸ਼ਨ ਜਿਹੜੀ ਆ ਤੁਹਾਡੇ ਨਾਲ ਰੋਡ ਲੰਘਦਾ ਆ ਅਸਲਮ ਖਾਨ ਵਕਾਰ ਦੇ, ਤੇ ਕਿੱਥੋਂ ਇਹ ਜੀ ਇੱਕ ਜਾਂਦੀ ਆ ਜਿਹੜੀ ਆ ਨਾ ਸੜਕ, ਇਹ ਜਾ ਰਹੀ ਆ ਫੈਸਲਾਬਾਦ ਤੇ ਸਮੁੰਦਰੀ ਅੱਗੇ ਫੈਸਲਾਬਾਦ, ਉੱਤੋਂ ਫਿਰ ਅੱਗੇ ਭਾਵੇਂ ਸਮੁੰਦਰੀ ਤੋਂ ਲਾਹੌਰ ਚੱਲ ਜਾਓ ਤੇ ਭਾਵੇਂ ਰੁਝਾਣੇ ਚੱਲ ਜਾਓ, ਗੱਲ ਇੱਕ ਹੀ ਆ। ਤੇ ਜਿਹੜੇ ਇੱਕ ਸਾਈਡ ਆ ਨਾ ਉਹ ਜਾਂਦੀ ਆ ਜੀ ਸਾਹੀਵਾਲ ਨੂੰ, ਤੇ ਸਾਹੀਵਾਲ ਤੋਂ ਵੀ ਫਿਰ ਭਾਵੇਂ ਤੁਸੀਂ ਕਰਾਚੀ ਚੱਲ ਜਾਓ ਤੇ ਭਾਵੇਂ ਲਾਹੌਰ ਚੱਲ ਜਾਓ। ਇਹ ਸਾਡਾ ਅੱਡਾ, ਸਾਡਾ ਸੋਹਣਾ ਰਹਿਮੇ ਸ਼ਾਹ ਜਿਹੜਾ ਨਾ ਜੀ, ਇਹਦੀ ਇੱਕ ਲੋਕੇਸ਼ਨ ਇੱਕ ਇੱਦਾਂ ਦੀ ਆ ਵੀ ਇੱਥੋਂ ਤੁਸੀਂ ਜਦੋਂ ਚਾਹੋ ਜਿੱਥੇ ਚਾਹੋ ਪਾਕਿਸਤਾਨ ਦੇ ਜਿਹੜੇ ਸ਼ਹਿਰ ਦੇ ਵਿੱਚ ਵੀ ਇੱਥੋਂ ਜੀ ਸਾਨੂੰ ਸਵਾਰੀ ਵੀ ਲੱਭ ਜੂਗੀ, ਤੇ ਖੱਜਲ ਖਰਾਬ ਨਹੀਂ ਹੁੰਦਾ ਬੰਦਾ। ਇਹ ਤਾਂ ਹੈ ਨਾ ਸੜਕ ਐਸ ਮਰਬੇ ਦੇ ਐਸ ਮੱਥੇ ਤੇ, ਜਿਹੜਾ ਮਰਬੇ ਦੇ ਦੂਸਰੇ ਮੱਥੇ ਤੇ ਸੜਕ ਆ ਉਹ ਹੈਗੀ ਆ ਜਿਹੜੀ ਮਾਮੂ ਕੰਜ ਨੇ ਕਮਾਲੀਏ ਤੋਂ ਤਾਂਦੜੇ ਅਪਾੜੇ ਨੂੰ ਜਿਹੜਾ, ਹਾਂਜੀ ਉਹ ਉੱਥੋਂ ਫਿਰ ਉਹ ਚੌਕ ਆ, ਉਹ ਉੱਥੋਂ ਉਧਰ ਨੂੰ ਮੁੜ ਜਾਂਦੇ। ਇਹ ਸਾਡਾ ਜਿਹੜਾ ਮਰਬਾ ਨਾ, ਇਹਦੇ ਇੱਕ ਪਾਸੇ ਰੇਲਵੇ ਲਾਈਨ ਆ, ਤੇ 2 ਪਾਸੇ ਸੜਕਾਂ ਵਾ। ਇਦਾਂ ਹੀ ਆ, ਤੇ ਤੀਸਰੇ ਪਾਸੇ ਯਾਨੀ ਕਿ ਜਿਹੜਾ ਹੋਗਾ ਨਾ ਅੱਗੇ ਆਬਾਦੀ ਆ। ਵੈਸੇ ਤਾਂ ਹੁਣ ਇਸ ਮੁਰੱਬੇ 'ਚ ਵੀ ਅੱਧੇ ਸਾਰੇ 'ਚ ਆਬਾਦੀ ਹੋ ਗਈ। ਆਹੋ ਫਿਰ ਚੱਲਦਾ ਰਹਿੰਦਾ ਨਿਜ਼ਾਮ। ਅੱਛਾ ਜੀ ਇੱਕ ਹੋਰ ਗੱਲ, ਜਿੱਦਾਂ ਤੁਸੀਂ ਰਾਣਾ ਸਾਹਿਬ ਕਿਹਾ ਵੀ ਅਸੀਂ ਇੱਥੇ ਫੁੱਲਾਂ ਦੀ ਕਿਆਰੀਆਂ, ਮੈਂ ਇਹ ਜਿਹੜਾ ਆਈਡੀਆ ਨਾ ਰਿਵੀਲ ਨਹੀਂ ਕਰਨਾ ਚਾਹੁੰਦਾ। ਸਾਡੇ ਇੱਕ ਦੋਸਤ ਆ ਜੀ, ਸਾਡੇ ਵੀਰ ਆ, ਇਹ ਅਮਰੀਕਾ ਤੋਂ ਨਿਊ ਜਰਸੀ 'ਚ ਰਹਿੰਦੇ ਆ, ਤੇ ਰਾਣਾ ਵਕਾਰ ਸਾਹਿਬ ਜੀ, ਵਕਾਰ ਰਾਣਾ ਸਾਹਿਬ ਜੀ, ਉਹਨਾਂ ਨੇ ਰਾਣਾ ਸਾਹਿਬ ਇੱਕ ਆਈਡੀਆ ਦਿੱਤਾ ਸੀਗਾ, ਕਿਆ ਕਮਾਲ ਆਈਡੀਆ ਆ, ਤੇ ਉਹ ਆਈਡੀਆ ਇਹੋ ਜਿਹਾ ਵੀ ਦੱਸਣ ਵਾਲਾ ਨਹੀਂ ਹੈ। ਤੇ ਅਸੀਂ ਵਕਾਰ ਸਾਹਿਬ ਨੂੰ ਇਹ ਕਹਿਣਾ ਚਾਹਾਂਗੇ ਵੀ ਮੈਂ ਅਸਲਮ ਖਾਨ ਵਕਾਰ ਸਾਹਿਬ ਨੂੰ ਜੀ, ਤੁਸੀਂ ਕਿਹਾ ਸੀ ਸਲਾਮ ਪਹੁੰਚਾ ਦਿਓ, ਸਲਾਮ ਵੀ ਤੁਹਾਡਾ ਪਹੁੰਚ ਗਿਆ, ਤੇ ਉਹ ਆਈਡੀਆ ਵੀ ਸ਼ੇਅਰ ਹੋਇਆ, ਤੇ ਰਾਣਾ ਸਾਹਿਬ ਨੇ ਵੀ ਉਹਨੂੰ ਬੜਾ ਸਰਾਇਆ, ਤੇ ਅਸੀਂ ਉਹਦੀ ਕੋਸ਼ਿਸ਼ ਕਰਾਂਗੇ ਜੀ ਵੀ ਉਹਦੇ ਉੱਤੇ ਅਸੀਂ ਅਮਲ ਕਰੀਏ, ਤੇ ਉਹ ਤੁਹਾਨੂੰ ਉਹ ਜੋ ਤੁਸੀਂ ਚਾਹੁੰਦੇ ਆ ਉੱਦਾਂ ਦਾ ਕਰਕੇ ਦਿਖਾਈਏ। ਤੇ ਇੱਕ ਉਹ ਹੋ ਗਿਆ। ਦੂਜਾ ਸਾਡਾ ਜਿਹੜਾ ਆ ਡੇਰੇ ਦੇ ਵਿੱਚ ਕੱਚੀ ਕੋਠੀ ਵਾਲਾ, ਉਹ ਅਸੀਂ ਬਰਸੀਮ ਤੋਂ ਬਾਅਦ ਇਨਸ਼ਾਅੱਲਾ ਤਾਲਾ ਉੱਥੇ ਕੱਚੀ ਕੋਠੀ ਦਾ ਉਹ ਇਫਤਤਾਹ ਨੀਂਹ ਰੱਖਾਂਗੇ, ਤੇ ਉਹ ਰੱਖਣੀ ਆ ਅਸੀਂ ਸੱਜਣਾ ਵੀਰਾਂ ਵਾਸਤੇ। ਜਿਹੜਾ ਮਰਜੀ ਉਹ ਓਪਨ ਮਾਹੌਲ ਹੋਊਗਾ, ਉਹ ਪੁਰਾਣਾ ਮਾਹੌਲ ਹੋਊਗਾ, ਲਾਲਟੈਨਾਂ ਵਾਲਾ, ਦੀਵਿਆਂ ਵਾਲਾ, ਇਹ ਤੇ ਤੰਦੂਰ ਦੀ ਰੋਟੀਆਂ ਵਾਲਾ, ਯਾਨੀ ਕਿ ਉਹ ਤੁਹਾਨੂੰ ਪਿੱਛੇ ਲੈ ਕੇ ਜਾਇਆ ਕਰੂਗਾ। ਅਸੀਂ ਚਾਹਾਂਗੇ ਵੀ ਉੱਥੇ ਸਾਡੇ ਕੋਲ ਅਸੀਂ ਮਹਿਮਾਨਦਾਰੀ ਵੀ ਕਰਾਂਗੇ ਵੀਰਾਂ ਦੀ, ਕਿਉਂ ਜੀ ਵੀ ਉੱਥੇ ਆਪਣੇ ਬੱਚਿਆਂ ਨੂੰ ਵੀ ਲੈ ਕੇ ਲੋਕ ਆਉਣ ਸਾਡੇ ਵੀਰ,
ਉੱਥੇ ਕੋਈ ਦਿਹਾੜੀ ਸਾਡੇ ਨਾਲ ਗੁਜ਼ਾਰਨ ਤੇ ਉਹ ਪੁਰਾਣਾ ਜਿਹੜੇ ਆ ਨਾ ਜੀ ਉਹ ਸਾਡੇ ਨਿਆਣਿਆਂ ਦੇ ਵਿੱਚ ਵੀ ਉਹ ਯਾਦ ਰਾਣਾ ਸਾਹਿਬ ਹੋਣੀ ਚਾਹੀਦੀ ਹੈ। ਕੀ ਖਿਆਲ ਹੈ ਜੀ? ਬਿਲਕੁਲ ਉਹ ਨਾ ਕਮ ਸੇ ਕਮ ਕੁਝ ਘੰਟਿਆਂ ਲਈ ਤਾਂ ਜਿਹੜਾ ਵਾ ਨਾ ਨਹੀਂ ਰਾਤ ਵੀ ਰਹਿਣ ਜੀ ਸਾਡੇ ਕੋਲ ਕੋਈ ਘੰਟੇ ਯਾਨੀ ਕਿ ਦਿਨ ਦੇ 12 ਘੰਟੇ ਗਿਣੇ ਚੁਣੇ ਜੀ ਗੱਲਾਂ ਹੁੰਦੀਆਂ ਨਾ। ਹਾਂ ਵੀ ਚਲੋ ਕੁਛ ਅਰਸੇ ਲਈ ਤਾਂ ਯਾਨੀ ਕਿ ਜਿਹੜਾ ਵਾ ਨਾ ਉਹ ਪੁਰਾਣੇ ਦੌਰ 'ਚ ਜਿਹੜਾ ਨਾ ਇਸ ਤਰ੍ਹਾਂ ਕਹਿੰਦੇ ਨਹੀਂ ਹੈ ਕਿ ਟਾਈਮ ਮਸ਼ੀਨ ਵਾਲੇ ਹਿਸਾਬ ਵਿੱਚ ਹਾਂਜੀ ਗੇਟ ਚੋਂ ਬੜੇ ਤੇ ਬਸ ਨਾ ਕੋਈ 100 ਸਾਲ 200 ਸਾਲ ਪਿੱਛੇ ਚੱਲ। ਸਾਡੇ ਨਾਲ ਵੀ ਟਾਈਮ ਮਸ਼ੀਨ ਵਾਲਾ ਕੱਲ ਪਰਸੋਂ ਕੰਮ ਹੋਇਆ ਵੀ ਸਾਡਾ ਜਿਹੜਾ ਇਹ ਕੈਮਰਾ ਇਹ ਹੈਰਾਨੀ ਵਾਲੀ ਗੱਲ ਆ, ਤੁਸੀਂ ਵੀ ਨਹੀਂ ਮੰਨਣਾ ਹੈਗਾ ਵੀ ਅਸੀਂ ਕੈਮਰਾ ਚਲਾਇਆ ਵੀ ਨਹੀਂ ਤੇ ਜਿਹੜੀਆਂ ਗੱਲਾਂ ਉਹ ਕੀਤੀਆਂ ਉਹ ਪਿੱਛੇ ਇੱਕ ਵਾਰੀ ਨਹੀਂ ਅਸੀਂ 2-3 ਵਾਰੀ ਤਜਰਬਾ ਕਰਕੇ ਦੇਖਿਆ ਵੀ ਅਸੀਂ ਰਿਕਾਰਡਿੰਗ ਜਿਹੜੀ ਆ ਉਹ ਪਹਿਲੇ ਵਾਲੀ ਸਾਡੀ ਰਿਕਾਰਡਿੰਗ ਹੋ ਜਾ ਕਰੀਏ। ਬੜਾ ਹੈਰਾਨ ਹੋਏ ਆ ਅਸੀਂ ਉਸ ਗੱਲ ਤੋਂ ਵੀ ਤੇ ਉਹ ਪਤਾ ਨਹੀਂ ਕਿਵੇਂ ਹੋਇਆ, ਉਹ ਵੀ ਟਾਈਮ ਮਸ਼ੀਨ ਵਾਲੇ ਹਿਸਾਬ ਸੇ। ਅੱਛਾ ਰਾਣਾ ਸਾਹਿਬ ਇੱਕ ਹੋਰ ਤੁਹਾਨੂੰ ਦੱਸਦਾ ਵੀ ਉਹ ਆਪਣੀ ਜਿਹੜੀ ਉਹ ਪਈ ਆ ਖਾਦ ਉਹ ਵੀ ਆਪਾਂ ਆਪਣੇ ਪਰਲੇ ਡੇਰੇ ਲੈ ਕੇ ਜਾਣੀ ਆ, ਉੱਥੇ ਲਸਣ ਨੂੰ ਪਾਣੀ ਆ, ਉਹ ਦੇਖਾਂਗੇ ਵੀ ਉਹਦਾ ਕੀ ਰਿਜ਼ਲਟ ਆ ਤੇ ਕੀ ਗੱਲਬਾਤ ਆ। ਤੇ ਰਾਣਾ ਸਾਹਿਬ ਬੱਕਰੀਆਂ ਕੁੰਗੜੀਆਂ ਖੜੀਆਂ ਤੇ ਠੰਡ ਦੀ ਵਜ੍ਹਾ ਤੋਂ ਇਹਨਾਂ ਦਾ ਇੰਤਜ਼ਾਮ ਇੱਕ ਤਾਂ ਕਰੋ ਜੀ, ਇਹਨਾਂ ਨੂੰ ਕਿਸੇ ਪਾਸੇ ਬੰਨੋ। ਤੇ ਦੂਜਾ ਜੀ ਬਸ ਰਾਣਾ ਸਾਹਿਬ ਨਾਲ ਮੁਲਾਕਾਤ ਹੋ ਗਈ, ਸਾਡੀ ਮੁਲਾਕਾਤ ਹੋ ਜਾਵੇ ਤਾਂ ਸਾਡਾ ਦਿਨ ਚੜ੍ਹ ਜਾਂਦਾ ਤੇ ਤੁਹਾਡੀ ਵੀ ਮੇਰਾ ਖਿਆਲ ਆ ਵੀ ਇਦਾਂ ਹੀ ਹੋਣਾ ਆ। ਵੀ ਉਸ ਤੋਂ ਬਾਅਦ ਹੁਣ ਇਹ ਆ ਵੀ ਜਿੱਧਰ ਨੂੰ ਕੋਈ ਗਏ ਸ਼ਾਮ ਤੱਕ ਜਿਹੜੀ ਕੋਈ ਜੋ ਕੀਤਾ ਕਰਾਇਆ ਰਾਣਾ ਸਾਹਿਬ ਦੇਖ ਲਓ ਵੱਟੇ ਮਾਰ ਰਹੇ ਆ ਤੇ ਉਹ ਜੀ ਤੁਹਾਡੇ ਨਾਲ ਸਾਂਝ ਕਰਾਂਗੇ ਉਹਦੀ ਤੇ ਰਿਓ ਸਾਡੇ ਨਾਲ ਹੀ ਤੇ ਜਿੱਥੇ ਜਾਵਾਂਗੇ ਉਹ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ। ਤੇ ਨਾਲੇ ਜਿਹੜੀ ਮੱਕੀ ਆ ਉਹਦਾ ਜੋ ਰੇਟ ਲੱਗਾ ਜਿੰਨੀ ਉਹ ਹੋਈ ਜਿੰਨੇ ਦੀ ਹੋਈ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਲਓ ਜੀ ਮੈਂ ਤਾਂ ਜਾਣ ਲੱਗਿਆ ਸੀਗਾ ਡੇਰੇ ਪਰ ਰਾਣਾ ਸਾਹਿਬ ਕਹਿਣ ਲੱਗੇ ਵੀ ਅਲਸੀ ਦੀ ਪਿੰਨੀਆਂ ਬਣਾਵਾਂਗੇ ਤਾਂ ਜਦੋਂ ਬਣਾਵਾਂਗੇ ਤੇ ਪਰ ਗੱਲ ਇਹ ਆ ਵੀ ਅਲਸੀ ਦੀ ਪਿੰਨੀਆਂ ਤੈਨੂੰ ਖਿਲਾ ਦਿੰਦੇ ਆ ਦੇਸੀ ਘਿਓ ਦੇ ਵਿੱਚ ਬਣੀਆਂ ਹੋਈਆਂ ਤੇ ਪਹਿਲਾਂ ਹੀ ਬਣਾ ਕੇ ਰੱਖੀ ਬੈਠੇ ਸੀਗੇ, ਪਤਾ ਨਹੀਂ ਆਪ ਖਾਣ ਵਾਸਤੇ ਬਣਾਈਆਂ ਹੈ ਵੀ ਇੱਕ ਦੋ ਦੋਸਤ ਹੋਰ ਜਿਹੜੇ ਨੇ ਮੈਂ ਬਹੁਤ ਵਲੌਗ ਤਾਂ ਬਾਅਦ ਵਿੱਚ ਬਣਾਵਾਂਗੇ। ਅੱਛਾ ਤੇ ਬਾਈ ਠੰਡ ਵੀ ਆ। ਅੱਛਾ ਨੈਟ ਵਾਲੇ ਰਾਣਾ ਹੈ ਸੱਚੇ ਸੀਗੇ ਵੀ ਆ ਦੇਖ ਲਓ ਹਲਕੀ ਸ਼ਾਵਰ ਜਿਹਾ ਫੁਹਾਰ ਜਿਹਾ ਤਾਂ ਪੈਣ ਲੱਗ ਗਈ ਹੋਈ ਹੈ ਤੇ ਦੇਖਦਾ ਇਹ ਠੰਡ ਆ ਨਾ ਜਿਹੜੀ ਠੰਡ 'ਚ ਗਰਮ ਸ਼ਾਵਾਂ ਚੰਗੀਆਂ, ਮੱਛਲੀ ਹੋ ਗਈ, ਅਲਸੀ ਦੀ ਪਿੰਨੀਆਂ ਹੋ ਗਈਆਂ, ਰਾਣਾ ਤਿਲਾਂ ਦੀ ਪਿੰਨੀਆਂ, ਤਿਲਾਂ ਦੀਆਂ ਪਿੰਨੀਆਂ ਵੀ ਬਣਾਵਾਂਗੇ। ਇਹਦੇ 'ਚ ਨਹੀਂ ਤਿਲ ਪੈ ਸਕਦੇ? ਇਹਦੇ 'ਚ ਪੈ ਸਕਦੇ ਆ ਪਰ ਲੇਕਿਨ ਅਲਸੀ ਦਾ ਇੱਕ ਆਪਣਾ ਜਿਹੜਾ ਟੇਸਟ ਆ ਨਾ। ਨਹੀਂ ਰਾਣਾ ਸਾਹਿਬ ਵਿੱਚ ਤਿਲ ਵੀ ਹੋਣ ਤਾਂ ਬੜਾ ਸਵਾਦ ਬਣੂਗਾ। ਚਲੋ ਜਿਹੜੀ ਉਹ ਰੈਸਪੀ ਬਣਾਵਾਂਗੇ ਉਹਦੇ 'ਚ ਤਿਲਾਂ ਵਾਲਾ ਵੀ ਕਰ ਲਾਂਗੇ ਐਡ। ਇਹ ਹੁਣ ਦੇਸੀ ਘਿਓ ਦੀ ਬਣਾਈਆਂ ਹੋਈਆਂ? ਆਹੋ ਜੀ ਥੋੜਾ ਚਮਚੇ ਨਾਲ ਤੁਸੀਂ ਚਮਚੇ ਨਾਲ ਕਿਆ ਖਾਣੇ ਜੀ? ਇਹ ਚਮਚੇ ਕਦ ਨਹੀਂ ਲੈਂਦੇ? ਅੱਛਾ ਦੇਖਦੇ ਆ ਜੀ ਖਾ ਕੇ ਵੀ ਇਹ ਕਿੱਦਾਂ ਦੀ ਬਣੀ। ਵਾਹ ਜੀ ਵਾਹ, ਇਹ ਦੇਸੀ ਤਰੀਕੇ ਨਾਲ ਬਣੀਆਂ ਹੋਈਆਂ ਵਾ, ਇਹ ਕੁੱਟ ਕੇ ਬਣਾਈਆਂ ਹੋਈਆਂ, ਗ੍ਰਾਈਂਡ ਨਹੀਂ ਕੀਤਾ ਆ ਦੇਖ ਹਲਕੀ ਵਿੱਚ। ਅੱਛਾ ਚੱਠੂ ਬੱਟੂ ਦੇ ਵਿੱਚ ਬੜਾ ਟੇਸਟ ਹੈ ਨਾ। ਵਾਹ ਜੀ ਵਾਹ, ਇਹ ਬੜਾ ਸੌਖੀ ਜਿਹੀ ਰੈਸਪੀ ਹੈ ਲੇਕਿਨ ਥੋੜਾ ਜਿਹਾ ਟਾਈਮ ਜਿਹੜਾ ਨਾ ਦੇਣਾ ਪੈਂਦਾ। ਮੇਰੇ ਅੱਬਾ ਜੀ ਜਿਹੜੇ ਨਾ ਬੜੇ ਸਰਦੀਆਂ 'ਚ ਬਣਦੀ ਸੀ ਹਰ ਸਾਲ ਅਤੇ ਉਹ ਵੱਡੀ ਸਾਡੀ ਨਾ ਜਿਹੜੀ ਔਖੜੀ ਹੁੰਦੀ ਸੀ ਜਿਹਦੇ 'ਚ ਮੂੰਗੀ ਵਗੈਰਾ ਛੱਡਦੇ ਸੀ, ਉਹ ਵੱਡੇ ਉਹਦੇ ਨਾਲ ਇਹ ਅਲਸੀ ਨੂੰ ਨਾ ਕੁੱਟਦੇ ਸੀ। ਇਹ ਤਾਂ ਹੁਣ ਦੇਖੀਦਾ ਤੇ ਹੈਰਾਨ ਹੋਈਦਾ ਵੀ ਉਹ ਹੁਣ ਤਾਂ ਇੰਜ ਲੱਗਦਾ 3-4 ਛਾਵਾਂ ਦੀ ਰੈਸਪੀ ਤੇ ਨੈੱਟ 'ਤੇ ਦੇਖ ਲਓ ਕਿ ਜਿਸ ਤਰ੍ਹਾਂ ਕਿਤੇ ਅਸਲ ਪੁਰਾਣੇ ਦੌਰ 'ਚ ਹੈ ਹੀ ਨਹੀਂ ਸੀ। ਵੀ ਕੁਲਫੀ ਵਾਲੀ ਦੇਖ ਲਓ, ਉਹਦੇ 'ਚ ਕੋਈ ਰਸ ਪਾਈ ਜਾ ਰਿਹਾ, ਕੋਈ ਕੁਝ ਪਾਈ ਜਾ, ਇਸ ਤਰ੍ਹਾਂ ਬਰਫੀ ਹੈ ਜਿਹੜੀ ਬਰਫੀ ਕੁਲਫੀ ਵੀ ਕੋਈ ਯਾਨੀ ਕਿ ਤੁਹਾਨੂੰ ਓਰੀਜਨਲ ਲੱਭਦੀ ਹੈ ਜਿਹੜੀ ਪੁਰਾਣੀ ਅੱਜ ਤੋਂ 40-50 ਸਾਲ ਪਹਿਲੇ। ਇਸ ਤਰ੍ਹਾਂ ਅਲਸੀ ਵਾਲੀ ਜਿਹੜੀ ਆ ਇਹਦੇ 'ਚ ਵੀ ਉਹ ਗ੍ਰਾਈਂਡਰ 'ਚ ਉਹਦੇ 'ਚ ਆਟਾ ਬਣ ਜਾਂਦਾ ਵਾ, ਆਹ ਕਰੰਚ ਨਹੀਂ ਹੁੰਦਾ। ਇਹਦੇ 'ਚ ਅਲਸੀ ਤੋਂ ਇਲਾਵਾ ਵੀ ਕੁਝ ਪਾਇਆ ਹੈ? ਹਾਂ ਕੀ ਇਹਦੇ 'ਚ ਆਟਾ ਪਾਇਆ ਵਾ। ਆਟਾ ਕਿਹੜਾ ਕਣਕ ਦਾ? ਕਣਕ ਦਾ। ਅੱਛਾ ਅਲਸੀ ਪਾਈ ਆ, ਗੁੜ ਪਾਇਆ ਵਾ। ਘਿਓ ਰਾਣਾ ਤੁਹਾਨੂੰ ਜਿਵੇਂ ਜ਼ਿਆਦਾ ਘਿਓ ਕੀ ਅਸਲ 'ਚ ਆਟਾ ਥੋੜਾ ਸੀ। ਤੁਹਾਡੇ ਕੋਲ ਦੇਸੀ ਘਿਓ ਵਾਧੂ ਤਾਂ ਨਹੀਂ ਆ ਗਿਆ ਅੱਜ ਕੱਲ੍ਹ? ਤਾਂ ਅਸੀਂ ਨਾ ਦਿਆਲੀ ਬਣੇ ਹੋਏ ਘਰ ਨਾ ਉਹ ਜਿੰਨੇ ਹੁੰਦੇ ਨਾ ਮਲਾਈ ਲਾ ਲੈਂਦੇ ਆ। ਆ ਜਾ ਬਈ ਸਹੀ ਆ ਜਾ ਓ ਆ ਜਾ ਇੱਧਰ ਆ
ਅੱਛਾ ਹੱਟੋ ਲਾ ਮਲਾਈ ਲਾਉਂਦੇ ਰਹਿੰਦੇ ਨਾ ਉਹ ਫਿਰ ਅਸੀਂ ਬਾਬਾ ਦਿਨਾਂ ਦੀ ਰਾਣਾ ਮੁੱਛਾਂ ਨੂੰ ਵੀ ਹੈ ਬਣਾਇਆ ਨਹੀਂ ਸੀ ਦੇਸੀ ਘਿਓ ਲੱਭ ਗਿਆ ਜੀ ਅੱਜ ਮੁੱਛਾਂ ਨੂੰ ਵੀ ਹੈ ਮੈਂ ਘਰ ਵਾਲਿਆਂ ਨੂੰ ਕਿਹਾ ਨਾ ਮੈਂ ਕਿਹਾ ਵੀ ਦਸੰਬਰ ਦੇ ਨਾ ਆਖਰੀ ਦੇ 10 ਦਿਨਾਂ 'ਚ ਬਣਾਇਓ ਹੈਂ ਮੈਂ ਕਿਹਾ ਹਜ਼ੂਰ ਸਾਹਿਬ ਵੀ ਆਏ ਹੋਣਗੇ ਚਲੋ ਜਰਾ ਚੁੱਲੇ ਮੇਲਾ ਜਿਹੜਾ ਹੋਵੇ ਨਾ ਵੈਸੇ ਰੋਟੀਆਂ ਚੋਪੜਨ ਲਈ ਉਹ ਹੁਣ ਉਹਨਾਂ ਸਾਲਣਾ ਹੀ ਤਾਂ ਨਹੀਂ ਚੱਲਦਾ ਹੈ ਇੰਨਾ ਤੇ ਲੇਕਿਨ ਇਹ ਕਿ ਰੋਟੀਆਂ ਚੋਪਣ ਲਈ ਪਰੌਠਿਆਂ ਲਈ ਇੰਨਾ ਹੁੰਦਾ ਵਾ ਨਹੀਂ ਇਹ ਬੜਾ ਜ਼ਬਰਦਸਤ ਜੀ ਬੜਾ ਸਵਾਦ ਆਇਆ ਤੁਸੀਂ ਲੁਕੋ ਕੇ ਕਿਧਰ ਰੱਖੇ ਵੈਸੇ ਮੈਨੂੰ ਅੰਦਰ ਨਜ਼ਰ ਨਹੀਂ ਆਈਆਂ ਕਿੱਥੇ ਰੱਖੀਆਂ ਸੀ ਕੱਪੜਾ ਦਿੱਤਾ ਹੈ ਜੀ ਕੱਪੜਾ ਦੇ ਕੇ ਰੱਖੇ ਕਿਉਂਕਿ ਇਸ ਤਰ੍ਹਾਂ ਬਹੁਤ ਸਾਰੇ ਬੰਦੇ ਆਉਂਦੇ ਨਾ ਫਿਰ ਮੇਰੀ ਚੀਜ਼ਾਂ ਨੂੰ ਲੋਕ ਐਡੇ ਪੁੱਛਦੇ ਨਹੀਂ ਉਹਨਾਂ ਨੂੰ ਪਤਾ ਹੁੰਦਾ ਵੀ ਬਾਈ ਦੀ ਚੀਜ਼ ਹੈ ਜਿਹੜੀ ਸੀ ਨਾ ਬਲਕਿ ਲਾਹੌਰ ਵੀ ਇਹ ਹੁੰਦਾ ਸੀ ਕੋਈ ਚੀਜ਼ ਖਾਣੇ ਦੀ ਪਈ ਨਾ ਕਹਿਣੀ ਕਿਹਦੀ ਆ ਬਾਈ ਦੀ ਉਹਨੂੰ ਕਹਿਣਾ ਕੋਈ ਨਹੀਂ ਬਾਈ ਨੇ ਕਿਹੜਾ ਕੁਝ ਕਹਿਣਾ ਤੇ ਕਈ ਵਾਰੀ ਇਸ ਤਰ੍ਹਾਂ ਬਾਈ ਤਾਂ ਸਾਧੂ ਸੰਤ ਹੀ ਸ਼ੁਰੂ ਤੋਂ ਹੀ ਮੈਂ ਕਹਿੰਦਾ ਕਿ ਕੋਈ ਨਹੀਂ ਮੇਰ ਵਾਲੀ ਜਿਹੜੀ ਚੀਜ਼ ਖਾਣੇ ਪੀਣੇ ਵਾਲੀ ਹੈ ਨਾ ਉਹਦਾ ਗੱਲ ਆ ਸਿਰਫ ਮੇਰੀ ਇੱਕ ਦਫਾ ਹੋਈ ਦੂਸਰੇ ਵੀ ਕਿਸੇ ਹੋਰ ਦਾ ਹਿੱਸਾ ਇੱਕ ਬੰਦਾ ਖਾ ਗਿਆ ਮੈਂ ਕਿਹਾ ਯਾਰ ਮੇਰਾ ਹਿੱਸਾ ਤਾਂ ਤੁਸੀਂ ਖਾਂਦੇ ਰਹੋ ਦੱਸ ਨਾਲੇ ਵੀ ਕਿੱਦਾਂ ਦੀ ਰਾਣਾ ਸਾਹਿਬ ਨੇ ਪਿੰਨੀ ਬਣਾਈ ਹੈ ਤਈਬ ਮੈਂ ਕਿਹਾ ਮੇਰਾ ਹਿੱਸਾ ਖਾਂਦੇ ਰਹੋ ਮੈਂ ਦੂਸਰੇ ਦਾ ਹਿੱਸਾ ਨਹੀਂ ਇੱਕ ਬੰਦਾ ਚੀਜ਼ ਦੋ ਹੀ ਖਾ ਗਿਆ ਤੇ ਕੈਮਰੇ 'ਚ ਨਹੀਂ ਆਵਾਜ਼ ਆ ਰਹੀ ਹੋਣੀ ਤੁਹਾਡੀ ਮੈਂ ਕਿਹਾ ਨਾ ਇੱਕ ਬੰਦਾ ਉੱਥੇ ਖੀਰ ਦੋ ਹੀ ਖਾ ਗਿਆ ਮੈਂ ਕਿਹਾ ਵੀ ਇਹ ਤਾਂ ਕੰਮ ਠੀਕ ਨਹੀਂ ਮੇਰਾ ਹਿੱਸਾ ਤਾਂ ਖਾ ਸਕਦੇ ਆ ਕਿਸੇ ਦੂਸਰੇ ਦਾ ਦੂਸਰੇ ਦਾ ਸਹੀ ਗੱਲ ਤੇ ਆ ਦੇਖ ਨਾ ਕਰੰਚ ਮੈਂ ਕਹਿ ਰਿਹਾ ਵੀ ਚੱਸ ਆ ਗਈ ਲੈਣਾ ਅੱਛਾ ਹੁਣ ਗੱਲ ਇਹ ਆ ਇਹ ਅਸਲ 'ਚ ਨਾ ਬਹੁਤੀਆਂ ਪੁਰਾਣੀਆਂ ਨਹੀਂ ਬਣੀਆਂ ਹੋਈਆਂ ਨਹੀਂ ਸਵੇਰ ਵਾਲੇ ਨਹੀਂ ਬਣੀਆਂ ਹੋਈਆਂ ਹਾਂਜੀ ਤੇ ਇਹਨੇ ਆ ਜਿਹੜਾ ਚੀਜ਼ ਦਾ ਮਹਿਸੂਸ ਹੋ ਰਿਹਾ ਨਾ ਪਰ ਸ਼ਾਮ ਤੱਕ ਨਹੀਂ ਰਹਿਣਾ ਦੇਸੀ ਕੀ ਆ ਜਿੰਨਾ ਮਰਜ਼ੀ ਹੋਵੇ ਕੋਈ ਜ਼ਰੂਰੀ ਤਾਂ ਨਹੀਂ ਹੈ ਨਹੀਂ ਬੜਾ ਜ਼ਬਰਦਸਤ ਪਰ ਆ ਦੇਖਦਾ ਆ ਕਰੰਚ ਨਹੀਂ ਤੈਨੂੰ ਲੱਭੇਗਾ ਆਟਾ ਹੁੰਦਾ ਵਾ ਅੱਛਾ ਰਾਣਾ ਤਾਂ ਫਿਰ ਮੈਂ ਚੱਲਦਾ ਹਾਂ ਚੱਲ ਹਾਂ ਹੁਣ ਨਾ ਦੇਖਣਾ ਵੀ ਮੌਸਮ ਜਿਹੜਾ ਨਾ ਹਾਂ ਬਿਲਕੁਲ ਇਹ ਬਦਲ ਗਿਆ ਨਹੀਂ ਅਸੀਂ ਤਾਂ ਆਪ ਬੱਕਰੀਆਂ ਤੂੰ ਕਹਿ ਰਿਹਾ ਸੀ ਨਾ ਬੱਕਰੀਆਂ ਤਈਏ ਬਾਅਦ ਵਿੱਚ ਕਰਦੇ ਮੈਨੂੰ ਪਤਾ ਲੱਗ ਗਿਆ ਠੀਕ ਹੈ ਮੈਂ ਚੱਲਦਾ ਜੀ ਠੀਕ ਹੈ ਰੱਬ ਰੱਖ ਹਾਂ ਹਾਂਜੀ ਆਪਾਂ ਪਹੁੰਚ ਗਏ ਜੀ ਆਪਣੇ ਡੇਰੇ ਤੇ ਮੌਸਮ ਤਾਂ ਤੁਹਾਨੂੰ ਪਤਾ ਹੀ ਆ ਵੀ ਬੱਦਲ ਵਾਲਾ ਬਣਿਆ ਹੋਇਆ ਹਲੇ ਜਿਹੜੇ ਆ ਮੀਂਹ ਵੈਸੇ ਆਪਣੇ ਇੱਥੇ ਫੁਹਾਰ ਥੋੜੀ ਹਲਕੀ ਜੀ ਪਈ ਆ ਤੇ ਸਮੁੰਦਰੀ ਜੀ ਪਤਾ ਕੀਤਾ ਸੀਗਾ ਹਲੇ ਤੱਕ ਬੋਲੀ ਆਪਣੇ ਵਾਲੀ ਮੱਕੀ ਤੱਕ ਕੋਈ ਨਹੀਂ ਪਹੁੰਚੀ ਹੈਗੀ ਉੱਥੇ ਵੀ ਕਹਿੰਦੇ ਆ ਵੀ ਕਣੀਆਂ ਜੀ ਪੈਣ ਲੱਗੀਆਂ ਮੱਕੀਆਂ ਢੱਕਤੀਆਂ ਸੀਗੀਆਂ ਤੇ ਆਪਾਂ ਆਏ ਆ ਜੀ ਆਪਾਂ ਆਪਣੇ ਬੱਚੇ ਨੂੰ ਪਹਿਲਾਂ ਜੀ ਇਹ ਵੰਡਾ ਪਾਇਆ ਆ ਕੇ ਇਹ ਕੱਲ ਹੋ ਗਈ ਸੀ ਜੀ ਬਿਮਾਰ ਫਿਰ ਮੈਂ ਡਾਕਟਰ ਨੂੰ ਬੁਲਾਇਆ ਟੀਕਾ ਲਵਾਇਆ 2 ਟੀਕੇ ਲਾ ਕੇ ਗਿਆ ਡਾਕਟਰ ਤੇ ਬੁਖਾਰ ਚੜ ਗਿਆ ਸੀਗਾ ਤੇ ਅਲਹਮਦੁਲਿਲਾ ਹੁਣ ਠੀਕ ਠਾਕ ਤੇ ਉਹ ਦੇਖੋ ਆਪਣੇ ਤੁਹਾਨੂੰ ਰਾਣੋ ਵੀ ਦਿਖਾਉਂਦੇ ਆ ਜੀ ਲਓ ਜੀ ਤੇ ਜਿਹੜਾ ਬਾਹਰ ਦਾ ਮਾਹੌਲ ਆ ਜੀ ਤੇ ਆ ਹੈਗਾ ਜੀ ਬਾਹਰ ਦਾ ਮਾਹੌਲ ਇਹ ਪਏ ਆ ਗੁੱਲੇ ਇਹ ਦੱਸਿਓ ਵੀ ਇਹਨੂੰ ਹਰ ਇਲਾਕੇ 'ਚ ਨਾ ਇਹਦਾ ਇੱਕ ਆਪਣਾ ਨਾਮ ਆ ਵੀ ਤੁਹਾਡੇ ਲਈ ਜਿੱਥੇ ਦਾ ਵੀ ਕੋਈ ਸਾਡਾ ਵੀਰ ਦੇਖਦਾ ਵੀ ਇਹਨੂੰ ਕੀ ਕਹਿੰਦੇ ਆ ਅਸੀਂ ਇਹਨੂੰ ਕਹਿੰਦੇ ਆ ਜੀ ਤੁਕਲੇ ਵੀ ਕਹਿ ਦਿੰਦੇ ਆ ਤੇ ਗੁੱਲੇ ਵੀ ਕਹਿ ਦਿੰਦੇ ਆ ਆਹ ਜੀ ਆਪਣੀ ਮੱਕੀ ਵਾਲੀ ਜਗ੍ਹਾ ਸੀਗੀ ਜਿਹੜੀ ਉਹ ਵਿਹਲੀ ਹੋ ਗਈ ਹੋਈ ਆ ਹੁਣ ਬਿਲਕੁਲ ਇਹਦਾ ਹੁਣ ਅਗਲਾ ਕੁਛ ਸੋਚਦੇ ਆ ਵੀ ਕੀ ਕਰਨਾ ਤੇ ਹੁਣ ਮੈਂ ਵੰਡੇ ਤੋਂ ਬਾਅਦ ਜੀ ਧਾਰਾਂ ਦਾ ਵੇਲਾ ਹੋ ਗਿਆ ਹੋਇਆ 4 ਵਜੇ ਪੂਰੇ ਮੈਂ ਧਾਰਾਂ ਜਿਹੜੀਆਂ ਨਾ ਉਹ ਕੱਢ ਦਿੰਦਾ ਹੁੰਦਾ ਤੇ ਰਿਪੋਰਟ ਜੇ ਕੋਈ ਆਈ ਉਧਰੋਂ ਸਮੁੰਦਰੀ ਮੱਕੀ ਦੀ ਤੇ ਉਹ ਮੈਂ ਵਿੱਚ ਦੁਬਾਰਾ ਐਡ ਕਰ ਦੂੰਗਾ ਹਾਂ ਲਓ ਜੀ ਅੱਜ ਬਸ਼ੀਰ ਸ਼ਾਮੋ ਸ਼ਾਮ ਪੱਠੇ ਵੱਢ ਰਿਹਾ ਜਨਾਬ अस्सलाम वालेकुम वालेकुम सलाम जी की हाल चाल है जनाब ठीक है जी अल्लाह का करम है शुक्र है जी तबीयत सेहत कैसी आ शुक्र तो अल्हम्दुलिल्लाह अच्छा ये ਅੱਜ ਸ਼ਾਮੋ ਸ਼ਾਮ ਪੱਠੇ ਵੱਢਣ ਲੱਗੇ ਹਾਂ एक तो खाले ਦਾ ਮੌਸਮ ਖਰਾਬ ਹੈ ਤੇ ਉਤੋਂ ਬਾਰਿਸ਼ ਪੈ ਜਾਵੇ ਡੰਗਰ ਭੁੱਖੇ ਰਹਿ ਜਾਸਣ ਤੇ ਸਵੇਰ ਵੱਡੇ ਨਹੀਂ ਜਾਂਦੇ ਉਦੋਂ ਫਿਰ ਹੱਥ ਠਰਦੇ ਆ ਮੇਰੇ
ਕਿਉਂ ਠੰਡ ਪੈਂਦੀ ਆ ਬਹੁਤ। ਹਾਂ ਹਾਂ ਤੇ ਇਸ ਲਈ ਕਰਕੇ ਮੈਂ ਕਿਹਾ ਵੀ ਵੱਢ ਕੇ ਰੱਖ ਲਿਆ ਕਰੀਏ ਸ਼ਾਮ ਨੂੰ ਪੱਠੇ ਰੋਜ਼ ਦੀ। ਸਹੀ ਸਹੀ। ਮੌਸਮ ਦਾ ਕੋਈ ਪਤਾ ਨਹੀਂ ਹੁੰਦਾ ਕਿਸ ਟਾਈਮ ਸਿਆਲ ਹੈ ਨਾ। ਹਾਂ ਇਹਦੇ ਵਿੱਚ ਤਾਂ ਗੋਂਗਲੂ ਸਿੱਟੇ ਸੀਗੇ। ਗੋਂਗਲੂ ਸਿੱਟੇ ਨੇ, ਗੋਂਗਲੂ ਛੋਟੇ ਛੋਟੇ ਹੋਏ ਆ ਹਾਲੇ। ਅੱਛਾ ਹਾਂ ਨਹੀਂ ਕੋਈ ਮੈਂ ਦੇਖਦਾ ਇੱਥੇ ਕੋ ਵੱਡਾ ਵੀ ਕਿਧਰੇ ਲੱਭ ਵੀ ਜਾਊਗਾ। ਹਾਲੇ ਨਿੱਕੇ ਨਿੱਕੇ ਹੀ ਸੀ। ਹਾਲੇ ਜੀ ਛੋਟੇ ਆ। ਹੈਂ ਛੋਟੇ ਹੁਣ ਤੋਂ ਵੱਡੇ ਜਾਂਦੇ ਆ ਦੁਬਾਰਾ ਫਿਰ ਕੋਟ ਕਰਕੇ ਥੱਲੇ ਗੋਂਗਲੂ ਵੱਡੇ ਹੋ ਗਏ। ਆ ਇੱਕ ਹੈਗਾ ਥੋੜਾ ਜਿਹਾ। ਲਓ ਜੀ ਗੋਂਗਲੂ, ਇਹ ਚਿੱਟਾ ਗੋਂਗਲੂ ਆ ਹਨਾ। ਲਓ ਜੀ ਉਧਰੋਂ ਵੀ ਰਿਪੋਰਟ ਆ ਗਈ ਆ ਸਮੁੰਦਰੀ ਤੋਂ ਵੀ। ਮੱਕੀ ਦਾ ਆਪਣੀ ਦਾ ਰੇਟ ਲੱਗਿਆ ਜੀ 3200 ਤੇ 30 ਰੁਪਏ। ਅਲਹਮਦੁਲਿਲਾ ਮੱਕੀ ਦਾ ਮੋਇਸਚਰ ਜਿਹੜਾ ਨਾ ਜੀ ਉਹ ਜ਼ਿਆਦਾ ਸੀਗਾ, ਕਹਿੰਦੇ 24 ਮੋਇਸਚਰ ਸੀ। ਉਂਝ ਮੱਕੀਆਂ ਜਿਹੜੀਆਂ ਸੁੱਕੀਆਂ ਆ ਉਹ 3500 ਰੁਪਏ ਤੱਕ 3550 ਰੁਪਏ ਤੱਕ ਵੀ ਰੇਟ ਹੈ ਸੀਗਾ। ਲੇਕਿਨ ਅਸੀਂ ਡਰ ਗਏ ਵੀ ਜੇ ਮੀਂਹ ਪੈ ਗਿਆ ਤੇ ਕੰਮ ਵੱਧ ਜਾਣਾ, ਖਲਾਰਾ ਵੱਧ ਜਾਣਾ ਤੇ ਫਿਰ ਜਿਹੜਾ ਨਾ ਕੰਮ ਖਰਾਬ ਹੋ ਜਾਣਾ ਸੀਗਾ। ਤੇ ਹਲੇ ਕੋਈ ਨਹੀਂ ਪਤਾ ਤੋਲ ਲੱਗਿਆ ਆ ਵੀ ਕਿੰਨੀ ਹੋਈ ਆ, ਉਹ ਪਤਾ ਲੱਗ ਜੂਗਾ ਜੀ, ਉਹ ਵੀ ਤੁਹਾਨੂੰ ਫਿਰ ਦੱਸ ਦਾਂਗੇ। ਹੁਣ ਮੇਰਾ ਵੇਲਾ ਹੈਗਾ ਜੀ ਧਾਰਾਂ ਕੱਢਣ ਦਾ ਤੇ ਮੈਂ ਕੱਢਦਾ ਜੀ ਧਾਰਾਂ। ਤੇ ਹੁਣ ਮੈਨੂੰ ਰਾਣਾ ਖਾਲਦ ਮਕਬੂਲ ਨੂੰ ਤੁਸੀਂ ਦਿਓ ਇਜਾਜ਼ਤ। ਤੇ ਆਖਰ ਦੇ ਉੱਤੇ ਉਹੀ ਗੱਲ ਹੈ ਜੀ, ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਜੀ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ। ਰੱਬ ਰੱਖਾ।